बेलियो तुसीं देख रहे हो पंजाबी प्रचार टीवी ਤੇ ਮੈਂ ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ। ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ ਇੰਡੀਆ ਤੋਂ ਆਏ ਹੋਏ ਦੋ ਨੌਜਵਾਨ ਨਿਊਲੀ ਮੈਰਿਡ ਕਪਲ ਆ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਇਹਨਾਂ ਦੇ ਕੋਲੋਂ ਜਾਣਾਂਗੇ ਕਿ ਇੰਡੀਆ ਦੇ ਵਿੱਚ ਜਿਹੜਾ ਅੱਜ ਦਾ ਨੌਜਵਾਨ ਆ, ਜਿਹੜਾ ਯੂਥ ਆ, ਉਹ ਕੀ ਸੋਚ ਰਹੀ ਆ, ਉਹਨਾਂ ਦਾ ਕਿਵੇਂ ਅੱਗੇ ਲਾਈਫ ਸਟਾਈਲ ਆ, ਕੀ ਮਸਰੂਫੀਆਤ ਆ, ਤਾਂ ਕਿ ਪਤਾ ਲੱਗ ਸਕੇ ਕਿ ਲੰਘਦੇ ਤੇ ਚੜ੍ਹਦੇ ਪੰਜਾਬ ਦੀ ਜਿਹੜੀ ਯੂਥ ਆ ਉਹ ਆਇਆ ਕਿ ਉਵੇਂ ਹੀ ਇੱਕ ਦੂਜੇ ਦੇ ਨਜ਼ਦੀਕ ਆ ਜਾਂ ਅਲੱਗ-ਅਲੱਗ ਸੋਚਾਂ ਵੱਲ ਗਈ ਹੋਈ ਆ। ਦੱਸੋ ਜੀ ਥੋੜ੍ਹਾ ਜਿਹਾ। ਸਵੇਰੇ ਜਾਈਦਾ, ਸ਼ਾਮੀ ਆਈਦਾ, ਉਸ ਤੋਂ ਇਲਾਵਾ ਜਿਹੜਾ ਵੀਕਐਂਡ ਹੁੰਦਾ ਆਪਣੇ ਵੱਲੋਂ ਪੂਰਾ ਇੰਜੋਏ ਕਰੀਦਾ, ਜਿਹੜੀ ਆਪਣੀ ਛੁੱਟੀ ਹੁੰਦੀ ਹੈ। ਕਿਉਂਕਿ ਇੱਕ ਲਾਈਕ ਦੁਕਾਨ ਵਿੱਚ ਬੰਦਾ ਬਾਹਰ ਨਹੀਂ ਨਿਕਲ ਸਕਦਾ, ਰਿਟੇਲ ਕਾਊਂਟਰ ਉੱਥੇ ਬੰਦਾ ਨਹੀਂ ਨਿਕਲ ਸਕਦਾ। ਬਾਕੀ ਸਰ ਬਥੇਰੀ ਜਨਤਾ ਜਿਹੜੀ ਯੰਗ ਜਨਰੇਸ਼ਨ ਹੈਗੀ ਹੈ ਵੈਸੇ ਹੀ ਬਾਹਰ ਭੱਜਣ ਨੂੰ ਫਿਰਦੀ ਹੈ। ਅੱਛਾ, ਮਤਲਬ ਭਾਵੇਂ ਤੁਹਾਡਾ ਦੇਸ਼ ਹੈ ਭਾਵੇਂ ਇੱਧਰਲਾ ਲਾ ਲਓ, ਬਥੇਰੇ ਬਾਹਰ ਭੱਜਣ ਨੂੰ ਫਿਰਦੇ ਨੇ। ਕਿਸੇ ਨੂੰ ਜਿਵੇਂ ਓਪਰਚੁਨਿਟੀਜ਼ ਨਹੀਂ ਮਿਲਦੀਆਂ ਨੇ ਅੱਜ ਦੀ ਡੇਟ ਵਿੱਚ, ਜੋ ਹਾਲਾਤ ਨੇ ਨਵਾਂ ਸਟਾਰਟਅਪ ਕਰਨ ਲਈ, ਕੁਝ ਕਰਨ ਲਈ ਪੇਸ਼ੈਂਸ ਚਾਹੀਦੀ ਜੋ ਯੰਗ ਜਨਰੇਸ਼ਨ 'ਚ ਨਹੀਂ ਹੈਗੀ ਹੈ ਸਾਡੇ ਵਰਗਿਆਂ ਵਿੱਚ। ਹਾਂਜੀ, ਅੱਛਾ, ਉਹ ਕੀ ਕਹਿੰਦੇ ਸਾਰਾ ਕੁਝ ਛੱਡ ਕੇ ਬਾਹਰ ਚੱਲ ਜਾਈਏ ਤਾਂ ਬਾਹਰ ਚੱਲ ਜਾਈਏ। ਜਿਵੇਂ ਕਿਸੇ ਨੂੰ ਨਹੀਂ ਇੱਥੇ ਸੂਟੇਬਲ ਚੀਜ਼ਾਂ ਮਿਲ ਪਾਉਂਦੀਆਂ, ਕੈਨ ਸੇ ਲਾਈਕ ਗੌਰਮੈਂਟ ਵੱਲੋਂ ਐਕਸਪੈਂਡ ਵੀ ਕਰਨਾ ਕੁਝ ਹੋਵੇ, ਕੋਈ ਸਹੂਲਤਾਂ ਜ਼ਿਆਦਾ ਇੰਨੀ ਵਧੀਆ ਨਹੀਂ ਹੈ। ਮੈਡੀਕਲ ਫੈਸਿਲਿਟੀ ਲਾ ਲਓ, ਕੁਝ ਆਪਣੇ ਦੇਸ਼ ਨੂੰ ਲਿਟਰੇਸੀ ਬੜੀ ਮਾਰਦੀ ਹੈ। ਤੁਸੀਂ ਕਿਹਨੂੰ ਹੈਲਪ ਕਰ ਦੋਗੇ, ਕਿਹਨੂੰ ਪੜ੍ਹਾ ਲਓਗੇ। ਜਿਵੇਂ ਆਪਾਂ ਕਹਿੰਦੇ ਨਾ ਗਰੀਬਾਂ ਨੂੰ ਆਪਾਂ ਐਜੂਕੇਸ਼ਨ ਦੇ, ਕਿਹਨੂੰ ਦੇ ਦਾਂਗੇ, ਕੀ ਕਰੀਏ ਦੱਸੋ। ਲਿਟਰੇਸੀ ਰੇਟ ਕੀ ਹੈ ਉੱਥੇ, ਕੀ ਸਹੂਲਤ ਹੈ? ਲਿਟਰੇਸੀ ਰੇਟ ਸਰ ਕੋਵਿਡ ਨੇ ਤਾਂ ਵੈਸੇ ਹੀ ਜਿਹੜੇ ਵਿਚਾਰੇ ਬੈਕਵਰਡ ਪੀਪਲ ਜਿਹੜੇ ਸੀਗੇ ਉਹ ਤਾਂ ਵੈਸੇ ਹੀ ਖਤਮ ਹੋ ਗਏ, ਕਿਉਂਕਿ ਸਕੂਲ ਬੰਦ, ਸਭ ਕੁਝ ਬੰਦ। ਹੁਣ ਜਿਹੜੇ ਪੇਰੈਂਟਸ ਕਰ ਹੀ ਨਹੀਂ ਸਕਦੇ ਅਫੋਰਡ, ਸਮਾਰਟ ਕਲਾਸਿਸ ਹੋ ਗਈਆਂ, ਇਹ ਹੋ ਗਈਆਂ, ਉਹ ਕੀ ਕਰਨਗੇ। ਲਿਟਰੇਸੀ ਰੇਟ ਤਾਂ ਆਪਣੇ ਦੇਸ਼ ਦਾ ਹੋਰ ਵੱਧੋ। ਹਾਂਜੀ, ਤੇ ਅੱਛਾ, ਤੇ ਉੱਥੇ ਰੇਟ ਵੈਸੇ ਜਿਹੜੀ ਹੈ ਐਜੂਕੇਸ਼ਨ ਸਰਕਾਰੀ ਤੌਰ ਤੇ ਫ੍ਰੀ ਨਹੀਂ ਸਰ? ਆਈ ਗੈਸ 5th ਕਲਾਸ ਤੱਕ ਫ੍ਰੀ ਹੈ ਉੱਥੇ। ਅੱਛਾ, ਹਾਂ 5th ਸਟੈਂਡਰਡ ਤੱਕ ਬੱਚਿਆਂ ਨੂੰ ਫ੍ਰੀ ਹੈਗੀ ਹੈ। ਉਸ ਤੋਂ ਬਾਅਦ ਸਾਰਾ ਪੇਡ ਹੀ ਹੈ। ਅੱਛਾ, ਪੇਡ ਆ? ਮਤਲਬ ਪੇਡ ਇਨ ਦਾ ਸੈਂਸ ਕਿ ਕੁਝ ਸਰਕਾਰ ਮਤਲਬ ਕੰਪਨਸੇਟ ਕਰਦੀ ਹੋਏਗੀ, ਬਟ 5th ਤੱਕ ਤਾਂ ਹੈ ਤੇ। ਅੱਛਾ, ਤੁਸੀਂ ਦੱਸੋ ਭਾਬੀ ਕਿ ਉੱਥੇ ਕੀ ਜਿਹੜੀ ਉੱਥੇ ਦੀ ਨੌਜਵਾਨ ਨਸਲ ਆ ਉਹਦਾ ਅੱਗੇ ਕੀ ਦਿਲਚਸਪੀ ਹੈ, ਕੀ ਉਹਦੀ ਸੋਚ ਆ ਤੇ ਕਿਵੇਂ ਉਹ ਅੱਗੇ ਕਰ ਰਹੀ? ਮਤਲਬ ਜੋ ਮੇਰੇ ਨਾਲ ਕੋਲੀਗਸ ਹੈ ਜਾਂ ਜਿਨ੍ਹਾਂ ਦੇ ਨਾਲ ਮੈਂ ਰਹੀ ਹਾਂ, ਅਤੇ ਉਹ ਸਾਰੇ ਮਤਲਬ ਅੱਜ ਕੱਲ੍ਹ ਦੇ ਨੌਜਵਾਨ ਨਾ ਖੁਦ ਨੂੰ ਹੀ ਓਪਰਚੁਨਿਟੀਜ਼ ਲੱਭ ਕੇ ਖੁਦ ਹੀ ਐਕਸਪੈਂਡ ਕਰਨਾ ਚਾਹੁੰਦੇ ਆ। ਮੋਸਟਲੀ ਘੱਟ ਹੀ ਡਿਪੈਂਡੈਂਟ ਹੁੰਦੇ ਆ ਪੇਰੈਂਟਸ ਦੇ ਉੱਤੇ, ਕਿ ਆਪਾਂ ਨਹੀਂ ਚਾਹੁੰਦੇ ਕਿ ਪੇਰੈਂਟਸ ਦੇ ਪੈਸੇ ਜ਼ਿਆਦਾ ਯੂਜ਼ ਕਰਨੇ ਹੈ, ਖੁਦ ਹੀ ਅਰਨ ਕਰਨਾ ਅਤੇ ਖੁਦ ਹੀ ਆਪਣਾ ਲਾਈਫ ਸਟਾਈਲ ਬਣਾਉਣਾ। ਮੋਸਟਲੀ ਜੋ ਪੰਜਾਬ ਦੇ ਜਾਂ ਯੂਥ ਕਹਿ ਲਓ, ਇੰਜੀਨੀਅਰਸ ਹੋ ਗਏ, ਉਹ ਸਾਰੇ ਨੋਇਡਾ, ਬੈਂਗਲੌਰ ਵਾਲੀ ਸਾਈਡ ਟਰੈਵਲ ਕਰਦੇ ਹੈਗੇ ਹੈ ਜਾਂ ਬਾਹਰ ਚਲੇ ਜਾਂਦੇ ਆ ਟੂ ਫਾਈਂਡ ਦੀ ਜੋਬ ਓਪਰਚੁਨਿਟੀਜ਼। ਕਿਉਂਕਿ ਪੰਜਾਬ ਵਿੱਚ ਕਾਰਪੋਰੇਟ ਲਾਈਫ ਇੰਨੀ ਨਹੀਂ ਹੈ ਜਿੰਨੀ ਬਾਹਰ ਅੱਛੀ ਮਿਲ ਜਾਂਦੀ ਹੈ ਤੁਹਾਨੂੰ। ਗੂਗਲ ਵਗੈਰਾ ਦੇ ਸਾਰੇ ਆਫਿਸਿਸ ਬਾਹਰ ਹੈ ਅਤੇ ਉਹ ਉੱਧਰ ਜਾ ਕੇ ਹੀ ਜੋਬ ਕਰਦੇ ਆ। ਅੱਛਾ, ਹਾਂ, ਮਤਲਬ ਸਟਾਰਟਅਪਸ ਕੁਝ ਨੌਜਵਾਨ ਹੈ ਜੋ ਸਟਾਰਟਅਪਸ ਦੀ ਤਰਫ ਵੀ ਜਾਂਦੇ ਹੈ, ਬਟ ਮੋਸਟਲੀ ਜੋ ਜੋਬ ਸੈਕਟਰ ਵੱਲ ਜ਼ਿਆਦਾ ਲੋਕ ਪ੍ਰੈਫਰ ਕਰਦੇ ਕਿਉਂਕਿ ਉਹ ਈਜ਼ੀਲੀ ਅਰਨੇਬਲ ਚੀਜ਼ ਹੈ। ਅੱਛਾ, ਯਾਨੀ ਕਿ ਆਪਣੇ ਕੰਮ ਵੱਲ ਕਰਦੇ ਨੇ। ਮਤਲਬ ਕੰਮ ਹੈ ਤਾਂ ਲੋਕੀ ਕਰਦੇ ਵੀ ਨੇ, ਇਦਾਂ ਦੀ ਗੱਲ ਨਹੀਂ ਹੈ। ਬਿਜ਼ਨਸਮੈਨਸ ਉਹ ਤਾਂ ਕਰਦੇ ਹੀ ਨੇ, ਬਟ ਟੂ ਸਟਾਰਟ ਅ ਨਿਊ ਜੌਬ ਯੂ ਨੀਡ ਅ ਪੇਸ਼ੈਂਸ ਲੈਵਲ ਹੋਣਾ ਚਾਹੀਦਾ ਹੈ, ਜੋ ਯੰਗ ਜਨਰੇਸ਼ਨ 'ਚ ਮੈਂ ਕਹਿੰਦਾ ਕਿ ਨਹੀਂ ਹੈ। ਭਾਵੇਂ ਮੈਂ ਹੀ ਹਾਂ ਆਪਣੇ ਆਪ ਤੇ, ਸਾਡੇ ਲੋਕਾਂ 'ਚ ਨਹੀਂ ਹੈ ਇੱਕ ਨਵਾਂ ਬਿਜ਼ਨਸ ਸਟਾਰਟਅਪ ਕਰਨ ਵਿੱਚ, ਜੋ ਵੀ ਹੈ। ਉਹ 5 ਸਾਲ ਕਿੱਥੇ ਜੌਬ ਕਰਨਗੇ, ਫਿਰ ਜਾ ਕੇ ਬਿਜ਼ਨਸ ਸੈਟਅਪ ਕਰਨਗੇ। ਇਹ ਉਹਨਾਂ ਦਾ ਮਤਲਬ ਮਾਈਂਡਸੈਟ ਬਣਿਆ ਹੋਇਆ ਕਿ ਕਿਉਂਕਿ ਕੁਝ ਅਰਨਿੰਗ ਆ ਜਾਏ, ਕੈਪੀਟਲ ਕ੍ਰੀਏਟ ਕਰ ਲੈਣ, ਫਿਰ ਜਾ ਕੇ ਜੌਬ, ਫਿਰ ਬਿਜ਼ਨਸ ਵਿੱਚੋਂ ਲਗਾ ਕੇ ਕਰਨ। ਇੱਥੇ ਰੂਟੀਨ ਦੇ ਵਿੱਚ ਜਿਹੜਾ ਅਸੀਂ ਫਿਲਮਾਂ ਡਰਾਮਿਆਂ 'ਚ ਦੇਖੀਦਾ ਵਾ, ਉੱਧਰ ਦਾ ਇਸ ਪੰਜਾਬ ਦਾ ਜਿਹੜਾ ਜਵਾਨ ਆ, ਨੌਜਵਾਨ ਤਬਕਾ ਵਾ ਜਿਹੜਾ ਫਿਰ ਰਿਹਾ, ਉਹਨਾਂ ਦਾ ਇੱਕੋ ਹੀ ਹੁੰਦਾ ਵਾ ਕਿ ਬਸ ਘੁੰਮ ਲਿਆ, ਫਿਰ ਲਿਆ, ਜਾਂ ਉਹ ਠੇਕੇ 'ਤੇ ਬਹਿ ਗਿਆ ਜਾ ਕੇ ਸ਼ਰਾਬ ਦੇ, ਜਾਂ ਉਹ ਸਭ ਮੂਵੀਜ਼ ਤੱਕ ਹੀ ਸੀਮਿਤ। ਰੀਅਲ ਲਾਈਫ 'ਚ ਰੀਅਲ ਤੇ ਰੀਅਲ ਲਾਈਫ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਅੱਛਾ, ਹਾਂਜੀ, ਇੱਦਾਂ ਦਾ ਕੁਝ ਵੀ ਨਹੀਂ ਹੈ ਪੰਜਾਬ 'ਚ, ਇੱਦਾਂ ਦੀ ਕੋਈ ਚੀਜ਼ ਨਹੀਂ ਹੈ। ਲੈਸ ਪਰਸਨਸ ਆਰ ਦੇਅਰ, ਜੋ ਰੀਅਲ ਤੇ ਰੀਅਲ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਤਾਂ ਹੁੰਦਾ ਹੀ ਹੈ। ਅੱਛਾ, ਹਾਂਜੀ, ਯਾਨੀ ਕਿ ਪ੍ਰੈਕਟੀਕਲ ਹੁਣ ਜ਼ਿਆਦਾ ਸੋਚ ਆ ਉੱਥੇ ਵੀ। ਹਾਂਜੀ, ਬੱਚਿਆਂ ਦੀ ਪ੍ਰੈਕਟੀਕਲ ਸੋਚ ਜ਼ਿਆਦਾ। ਅੱਛਾ, ਤੇ ਬਾਕੀ ਜਿਹੜਾ ਉਹਨਾਂ ਦਾ ਫੈਸ਼ਨ ਆ ਜਾਂ ਫਿਲਮ ਇੰਡਸਟਰੀ ਆ, ਉਹਦਾ ਕਿਹੜੀ ਸਾਈਡ ਨੂੰ ਰੋਕਾ? ਸਰ ਸ਼ੌਂਕ ਦੀ ਗੱਲ ਹੁੰਦੀ ਹੈ, ਆਪਣੀ ਸਭ ਦੀ ਪਸੰਦ ਹੁੰਦੀ ਹੈ। ਉਹਦੇ ਬਾਰੇ ਸਾਨੂੰ ਇਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ। ਬਾਕੀ ਸ਼ੌਂਕ ਦੀ ਗੱਲ ਹੈ। ਚਲੋ ਜੀ, ਬਹਰਹਾਲ ਜੀ ਇਹ ਤੇ ਇੱਕ ਗੱਲਾਂ ਬਾਤਾਂ ਹੋ ਰਹੀਆਂ ਸੀਗੀਆਂ। ਅੱਛਾ, ਤੇ ਇੱਕ ਹੋਰ ਗੱਲ, ਤੇ ਉੱਥੇ ਜਿਹੜੀ ਜੌਬਸ ਹੈ ਖਾਸ ਕਰ ਫੀਮੇਲ ਲਈ, ਕੁੜੀਆਂ ਲਈ ਜੌਬ ਦਾ ਜਿਹੜੀ ਅਪਰਚੁਨਿਟੀਜ਼ ਆ, ਉਹਦੀ ਕੀ ਸੋਚ ਹੈ?
ਓਪਰਚੁਨਿਟੀਜ਼ ਤਾਂ ਸਭ ਲਈ ਹੈ, ਫੀਮੇਲ ਲਈ ਵੀ ਇਕੁਅਲ ਹੈ ਜਿੰਨੀ ਮੈਨ ਦੀ ਹੈਗੀ ਹੈ। ਦੋ ਪੇ ਲੈਵਲ ਤੇ ਥੋੜਾ ਡਿਫਰੈਂਸ ਆ ਜਾਂਦਾ ਹੈ। ਹਰ ਜਗ੍ਹਾ ਤੁਸੀਂ ਜਾਓਗੇ ਫੀਮੇਲ ਨੂੰ ਥੋੜਾ ਘੱਟ ਪਰਸੈਂਟੇਜ ਨਾਲ ਪੇ ਮਿਲਦੀ ਹੈ ਜਿੰਨਾ ਮੈਨ ਨੂੰ ਮਿਲਦੀ ਹੈ। ਕਈ ਜਗ੍ਹਾ ਤੇ ਪ੍ਰੈਫਰ ਮੇਲ ਨੂੰ ਕੀਤਾ ਜਾਂਦਾ, ਫੀਮੇਲ ਨੂੰ ਨਹੀਂ ਕੀਤਾ ਜਾਂਦਾ, ਕਿਉਂਕਿ ਲੇਟ ਨਾਈਟ ਵਰਕ ਹੁੰਦਾ ਹੈ। ਲਾਈਕ ਕਿੱਥੇ ਚਲੇ ਜਾਓ ਉੱਥੇ ਉਹਨਾਂ ਨੂੰ ਜਾਂ ਬਾਹਰ ਡਰਾਈਵ ਤੇ ਛੱਡਣ ਜਾਣਾ, ਲੈ ਕੇ ਆਉਣਾ, ਮਤਲਬ ਇਹ ਵੀ ਇੱਕ ਪ੍ਰੋਬਲਮ ਆ ਜਾਂਦੀ ਹੈ। ਬਟ ਓਪਰਚੁਨਿਟੀਜ਼ ਗਰਲਸ ਲਈ ਇਕੁਅਲ ਹੈ, ਮਤਲਬ ਕਿੱਥੇ ਵੀ ਘੱਟ ਨਹੀਂ ਹੈ। ਜਿਹੜੇ ਮਰਜ਼ੀ ਸੈਕਟਰ ਚਲੇ ਜਾਓ, ਜੌਬ ਲਾਈਫ ਹੋਵੇ, ਹਸਪੀਟਲ ਲਾਈਫ ਹੋਵੇ, ਹਰ ਜਗ੍ਹਾ ਗਰਲਸ ਲਈ ਇਕੁਅਲ ਓਪਰਚੁਨਿਟੀਜ਼ ਹੈ। ਤੇ ਉੱਥੇ- ਬਲਕਿ ਉਹਨਾਂ ਨੂੰ ਕਈ ਜਗ੍ਹਾ ਤੇ ਤਾਂ ਕੋਟਾ ਵੀ ਰੱਖਿਆ ਗਿਆ ਹੈ ਕਿ ਗਰਲਸ ਲਈ ਇੰਨੇ % ਕੋਟਾ ਫਿਲ ਜ਼ਰੂਰੀ ਕਰਨਾ ਹੈ, ਗਵਰਨਮੈਂਟ ਵਿੱਚ ਤਾਂ ਹੈਗਾ। ਤੇ ਮਾਹੌਲ ਜਿਹੜਾ ਵਾ ਉੱਥੇ ਫੀਮੇਲਸ ਲਈ ਕੰਮ ਵਾਲਾ ਜਿਹੜਾ ਮਾਹੌਲ ਆ ਉਹਦੀ ਕੀ ਪੋਜੀਸ਼ਨ ਆ? ਮਤਲਬ ਜੇ ਤੁਸੀਂ ਅੱਛੀ ਤੋਂ ਅੱਛੀ ਕੰਪਨੀ ਦੀ ਗੱਲ ਕਰੋ, ਉੱਥੇ ਬਹੁਤ ਅੱਛੀ ਉਹਨਾਂ ਨੂੰ ਲਾਈਫ ਦਿੱਤੀ ਜਾਂਦੀ ਹੈ। ਕਿਉਂਕਿ ਜਿਵੇਂ ਹੁਣ ਆਪਾਂ ਦੇਖਿਆ ਜਾਵੇ ਮੈਟਰਨਿਟੀ ਲੀਵਸ, ਕਈ ਕੰਪਨੀਜ਼ ਤਾਂ ਆਪਣੇ ਵਿੱਚ ਲਾਜ਼ ਲੈ ਕੇ ਆਉਂਦੇ ਕਿ ਆਪਾਂ ਮੈਟਰਨਿਟੀ ਲੀਵ ਦਾਂਗੇ, ਫੁੱਲ ਪੇਡ ਲੀਵਸ ਹੋਏਗੀ ਉਹ। ਉਸ ਤੋਂ ਬਾਅਦ ਐਕਸਟੈਂਸ਼ਨ ਵੀ ਮਿਲਦੀ ਹੈ 3-4 ਮੰਥਸ ਦੀ, ਕਿ ਤੁਸੀਂ ਇੰਨਾ ਟਾਈਮ ਵੀ ਲੈ ਸਕਦੇ ਹੋ ਲੀਵ ਵਿਦ ਪੇ। ਬਟ ਕੁਝ ਕੰਪਨੀਜ਼ ਜੋ ਲੋ ਲੈਵਲ 'ਤੇ ਹੁੰਦੀਆਂ ਉਹ ਅਵੋਇਡ ਕਰਦੀਆਂ ਚੀਜ਼ਾਂ, ਉਹ ਕਈ ਵਾਰ ਤਾਂ ਹਾਇਰ ਹੀ ਨਹੀਂ ਕਰਦੇ ਹੈ। ਜੇ ਅਗਰ ਕੋਈ ਫੀਮੇਲ ਨਿਊਲੀ ਮੈਰਿਡ ਹੈ ਤੇ ਉਹਨਾਂ ਨੂੰ ਨਹੀਂ ਹਾਇਰ ਕਰਨਗੇ, ਰੀਜ਼ਨ ਬੀਇੰਗ ਸ਼ੀ ਗੈਟ ਲਾਈਕ ਉਹ ਮੈਟਰਨਿਟੀ ਲੀਵ 'ਤੇ ਚਲੇ ਜਾਏਗੀ, ਫਿਰ ਸਾਨੂੰ ਐਕਸਟਰਾ ਪੇ ਕਰਨਾ ਪਏਗਾ। ਕਈ ਵਾਰ ਕਈ ਕੰਪਨੀਜ਼ ਨਹੀਂ ਐਕਸੈਪਟ ਕਰਦੀ ਇਹ ਚੀਜ਼ਾਂ। ਅੱਛਾ, ਚਲੋ ਇਹ ਤੇ ਬਾਹਰ ਬਹੁਤ ਸਾਰੀਆਂ ਗੱਲਾਂ ਹੋਈਆਂ ਔਰ ਇਹ ਜਾਣਨ ਦਾ ਮੌਕਾ ਵੀ ਮਿਲਦਾ। ਅਸਲ ਗੱਲ ਤੇ ਇਹੀ, ਅਸੀਂ ਜਿੱਥੇ ਵੀ ਜਾਂਦੇ ਹਾਂ ਬਹੁਤ ਸਾਰੇ ਨਵੇਂ ਲੋਕ ਮਿਲਦੇ ਆ, ਬਹੁਤ ਸਾਰੀਆਂ ਨਵੀਆਂ ਇਨਫੋਰਮੇਸ਼ਨ ਮਿਲਦੀਆਂ, ਬਹੁਤ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਪਤਾ ਲੱਗਦਾ। ਤੇ ਇਹੀ ਗੱਲਾਂ ਲੈ ਕੇ ਅਸੀਂ ਤੁਹਾਡੇ ਅੱਗੇ ਵੀ ਆਉਂਦੇ ਹਾਂ ਤੇ ਤੁਹਾਨੂੰ ਵੀ ਉਹੀ ਚੀਜ਼ਾਂ ਦਿਖਾਉਂਦੇ ਹਾਂ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਕਿਹੜੇ ਪਾਸੇ ਕੀ ਹੋ ਰਿਹਾ ਤੇ ਕਿਹੜੇ ਇਲਾਕੇ ਦੀ ਕੀ ਸੋਚ ਹੈ। ਖਾਸ ਕਰ ਪੰਜਾਬ ਦੇ ਬਾਰੇ 'ਚ ਹੀ ਸਾਡਾ ਫੋਕਸ ਅਵਲ ਆਖਰ ਪੰਜਾਬ ਆ। ਪੰਜਾਬੀਅਤ ਤੋਂ ਬਾਹਰ ਤੁਹਾਨੂੰ ਪਤਾ ਮੇਰੇ ਲਈ ਤਾਂ ਕੁਝ ਵੀ ਨਹੀਂ ਹੈ, ਨਾ ਕੋਈ ਬੋਲੀ, ਨਾ ਕੋਈ ਗੱਲ ਹੋਰ। ਹਰ ਪਾਸੇ ਅਸੀਂ ਤਾਂ ਪੰਜਾਬ ਦੀ ਗੱਲ ਕਰਨੀ ਹੁੰਦੀ ਤੇ ਪੰਜਾਬ ਦੇ ਬਾਰੇ 'ਚ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ।